ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਹਾਂ ਤੁਹਾਡਾ ਪ੍ਰਾਹੁਣਚਾਰ ਮੀਆਂ ਆਸਫ ਅਲੀ। ਤੇ ਅੱਜ ਫਿਰ ਮੈਂ ਮੌਜੂਦ ਹਾਂ ਗੁਰਦੁਆਰਾ ਦਰਬਾਰ ਸਾਹਿਬ ਦੇ ਵਿੱਚ, ਕਰਤਾਰਪੁਰ ਸਾਹਿਬ ਮੈਂ ਆਇਆ ਹੋਇਆ। ਤੇ ਤੁਹਾਨੂੰ ਪਤਾ ਹੈ ਕਿ ਜਦੋਂ ਵੀ ਇੱਥੇ ਆਈਦਾ ਵਾ ਬੰਦ-ਸੁਵੰਨੇ ਲੋਕ ਇੱਥੇ ਲੱਭਦੇ ਆ। ਤੇ ਜਿੰਨੀ ਵਾਰੀ ਵੀ ਮੈਂ ਇੱਥੇ ਆਇਆ ਮੈਨੂੰ ਕੋਈ ਨਾ ਕੋਈ ਇੱਥੇ ਲੋਕ ਲੱਭ ਗਏ ਆ ਜਿਹੜੇ ਯਾਰ ਦੋਸਤ ਆ ਤੇ ਸਿਰਫ ਮਿਲਣ ਲਈ ਇੱਥੇ ਪਹੁੰਚੇ ਆ। ਯਾਨੀ ਕੁਛ ਦੋਸਤ ਜਿਹੜੇ ਆ ਚੜ੍ਹਦੇ ਪੰਜਾਬ ਦੇ, ਕੁਛ ਲਹਿੰਦੇ ਪੰਜਾਬ ਦੇ, ਨੈੱਟ ਰਾਹੀਂ ਇਹਨਾਂ ਦੀ ਦੋਸਤੀ ਹੋਈ, ਯਾਰੀ ਲੱਗੀ ਤੇ ਆਖਿਰਕਾਰ ਉਹਨਾਂ ਨੇ ਕਿਹਾ ਫਿਰ ਹੁਣ ਮਿਲਣਾ ਵਾ। ਤੇ ਲਾਂਘਾ ਹੀ ਖੁੱਲਿਆ ਤੇ ਉਹਨਾਂ ਨੂੰ ਮਿਲਣਾ ਨਸੀਬ ਹੋਇਆ। ਉੱਦਾਂ ਤੇ ਕਈ ਸਾਲਾਂ ਤੋਂ ਯਾਰੀਆਂ ਦੋਸਤੀਆਂ ਸੀ। ਤੇ ਇਸ ਟਾਈਮ ਵੀ ਮੇਰੇ ਨਾਲ ਐਸੀ ਹੀ ਇੱਕ ਬਲਕਿ ਪੂਰਾ ਗਰੁੱਪ ਮੌਜੂਦ ਆ। 2-3 ਪਾਕਿਸਤਾਨੀ ਆ, 2-3 ਉਧਰੋਂ ਇੰਡੀਅਨ ਆਏ ਹੋਏ ਆ ਤੇ ਗੱਲਬਾਤ ਕਰਦੇ ਹਾਂ ਅਸੀਂ ਦੋਵਾਂ ਦੇ ਨਾਲ। ਤੇ ਅੱਜ ਗੱਲ ਅਸੀਂ ਸ਼ੁਰੂ ਕਰਾਂਗੇ ਉੱਦਾਂ ਦੇ ਪੁਰਾਣੇ ਆ, ਸਾਡੇ ਪੁਰਾਣਿਆਂ ਤੋਂ ਗੱਲ ਸ਼ੁਰੂ ਕਰਨੀ ਚਾਹੀਦੀ ਆ, ਪਰ ਮੈਂ ਨਾਲ ਹੀ ਗੱਲ ਪਹਿਲੇ ਕਰ ਲਵਾਂ ਸ਼ੁਰੂ। ਜਿਹੜਾ ਸਾਡਾ ਇੱਧਰ ਤੋਂ ਲਹਿੰਦੇ ਪੰਜਾਬ ਦਾ ਵੇਲੀ ਆ ਉਹ ਸਾਰੀ ਗੱਲ ਦੱਸ ਦੇਵੇ, ਫਿਰ ਅਸੀਂ ਬਾਕੀ ਗੱਲ ਕਰਦੇ ਹਾਂ ਆਪਣੇ ਪ੍ਰਾਹੁਣਿਆਂ ਦੇ ਨਾਲ ਵੀ। ਹਾਂਜੀ, ਪਹਿਲੇ ਤੁਸੀਂ ਇਹ ਤਫਸੀਲ ਦੱਸ ਦਿਓ, ਤੁਹਾਡੀ ਮੁਲਾਕਾਤ ਕਿੱਦਾਂ ਹੋਈ ਹੈ ਤੇ ਰਾਬਤਾ ਕਿੱਦਾਂ ਹੋਇਆ ਸੀ? अस्सलाम वालेकुम जी, मेरा नाम मलिक यासीन है ਤੇ ਮੇਰਾ ਤਾਲੁਕ ਹੈਗਾ ਮੀਆਂ ਚੰਨੂ ਡਿਸਟ੍ਰਿਕਟ ਖਾਨੇਵਾਲ ਤੋਂ। ਤੇ ਸਾਡੇ ਪੁਰਖਾਂ ਦਾ ਪਿੰਡ ਜਿਹੜਾ ਸੀ ਉਹ ਰੋਡੇ ਸੀ, ਪਿੰਡ ਰੋਡੇ ਡਿਸਟ੍ਰਿਕਟ ਮੋਗਾ। ਤੇ ਪਾਰਟੀਸ਼ਨ ਤੋਂ ਪਹਿਲੇ ਉਹ ਜ਼ਿਲ੍ਹਾ ਫਿਰੋਜ਼ਪੁਰ ਦੇ ਨਾਂ ਤੋਂ ਜਾਣਿਆ ਜਾਂਦਾ ਸੀ, ਜਿਹੜਾ ਕਿ ਹੁਣ ਚੜ੍ਹਦੇ ਪੰਜਾਬ ਦਾ ਹਿੱਸਾ ਵਾ। ਇਹ ਮੇਰੇ ਨਾਲ ਮੇਰੇ ਭਾਈ ਖੜੇ ਨੇ, ਇਹਨਾਂ ਦਾ ਨਾਂ ਸਰਦਾਰ ਪਲਵਿੰਦਰ ਸਿੰਘ ਬਰਾੜ ਆ ਤੇ ਇਹ ਮੇਰੇ ਦਾਦਾ ਜੀ ਦੇ ਪਿੰਡ ਦੇ ਨੇ, ਉੱਥੋਂ ਦੇ ਵਾਸੀ ਨੇ। ਇਹਨਾਂ ਦਾ ਮੇਰੇ ਨਾਲ ਇੰਟਰਨੈਟ ਦੇ 'ਤੇ ਤਾਲੁਕ ਹੋਇਆ, ਇਹਨਾਂ ਦੇ ਨਾਲ ਮੇਰੀ ਗੱਲਬਾਤ ਚੱਲਦੀ ਰਹੀ। ਤੇ ਇਹ ਇਮਰਾਨ ਖਾਨ ਸਾਹਿਬ ਤੇ ਇੰਡੀਆ ਦੀ ਜਿਹੜੀ ਹਕੂਮਤ ਆ ਉਹਨਾਂ ਦੀ ਬਾਹਮੀ ਮੁਹੱਬਤ ਦੀ ਵਜ੍ਹਾ ਨਾਲ ਤੇ ਇਹ ਪੰਜਾਬੀਆਂ ਨੂੰ ਆਪਸ ਦੇ ਵਿੱਚ ਮਿਲਣ ਦਾ ਇਤਫਾਕ ਬਣਿਆ, ਇਹ ਮੌਕਾ ਦਿੱਤਾ। ਅਸੀਂ ਦੋਵਾਂ ਹਕੂਮਤਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਤੇ ਇਹ ਮੇਰੇ ਭਾਈ ਨੇ, ਇਹ ਜਿਹੜੇ ਨਾਲ ਮੇਰੇ ਖੜੇ ਨੇ, ਇਹ ਵੀ ਪਿੰਡ ਰੋਡੇ ਤੋਂ ਆਏ ਨੇ। ਤੇ ਇਹਨਾਂ ਨੇ ਮੈਨੂੰ ਫੋਨ ਦੇ ਉੱਤੇ ਇਤਲਾਹ ਦਿੱਤੀ ਕਿ ਸਾਡੀ 13 ਦਸੰਬਰ ਨੂੰ ਇੱਥੇ ਐਂਟਰੀ ਹੈ ਤੇ ਮੈਂ ਮੀਆਂ ਚੰਨੂ ਤੋਂ ਤਕਰੀਬਨ 350 ਕਿਲੋਮੀਟਰ ਤੋਂ ਜ਼ਿਆਦਾ ਦਾ ਫਾਸਲਾ ਤੈਅ ਕਰਕੇ ਇਹਨਾਂ ਵੀਰਾਂ ਨੂੰ ਮੈਂ ਮਿਲਣ ਆਇਆ। ਅੱਛਾ, ਚਲੋ ਉਹ ਬਾਕੀ ਵੀ ਇਹ ਵੀ ਗੱਲਾਂ ਕਰਦੇ ਵਿੱਚੋਂ ਇੱਕ ਗੱਲ ਦੀ ਮੈਨੂੰ ਵਜ਼ਾਹਤ ਕਰ ਦਿਓ, ਜਿਹੜਾ ਰੋਡੇ ਇਹ ਕਿਤੇ ਉਹ ਗੰਜ ਵਾਲੇ ਰੋਡੇ ਤੋਂ ਤੇ ਨਹੀਂ? ਕਿਹੜੇ ਰੋਡੇ ਦਾ ਕਿਉਂ ਰੋਡੇ ਕਿਹਾ ਜਾਂਦਾ ਸੀ? ਇਹ ਪਿੰਡ ਰੋਡੇ ਹੈ ਜੀ। ਤੇ ਰੋਡੇ ਪਿੰਡ ਜਿਹੜਾ ਹੈ ਉਹ 1984 ਦੇ ਹਵਾਲੇ ਨਾਲ ਬੜਾ ਮਸ਼ਹੂਰ ਹੈ, ਕਿਉਂਕਿ 1984 ਦੇ ਵਿੱਚ ਜਿਹੜਾ ਕਿ ਆਪਰੇਸ਼ਨ ਬਿਲੂ ਸਟਾਰ ਹੋਇਆ ਸੀ, ਉਹਦੇ ਵਿੱਚ ਸੰਤ ਬਾਬਾ ਸ਼੍ਰੀਮਾਨ ਜਰਨੈਲ ਸਿੰਘ ਜੀ ਖਾਲਸਾ ਆਫ ਪਿੰਡਰਾਂ ਵਾਲੇ, ਉਹਨਾਂ ਦਾ ਮਤਲਬ ਉਸ ਆਪਰੇਸ਼ਨ ਦੇ ਵਿੱਚ ਉਹਨਾਂ ਦੇ ਨਾਲ ਜੋ ਵੀ ਹੋਇਆ ਇਹ ਸਾਰਾ ਇੱਕ ਰਿਕਾਰਡ ਹੈ, ਸਾਰਾ ਕੁਝ ਮੌਜੂਦ ਹੈ। ਔਰ ਉਹਨਾਂ ਦਾ ਪਿੰਡ ਮੇਰਾ ਪਿੰਡ ਤੇ ਉਹਨਾਂ ਦਾ ਪਿੰਡ ਇੱਕੋ ਹੀ ਸੀਗਾ ਤੇ ਉਸ ਪਿੰਡ ਦਾ ਨਾਂ ਸੀਗਾ ਰੋਡੇ। ਇਹ ਕਿਉਂ ਵੱਜਦਾ ਸੀ? ਕਿਉਂ ਰੋਡੇ ਇਸ ਵਾਸਤੇ ਉਹ ਕਿਹਾ ਜਾਂਦਾ ਕਿ ਸਾਡੇ ਵੱਡੇ ਦੱਸਦੇ ਕਿ ਉੱਥੇ ਇੱਕ ਰੋਡਾ ਸਿੰਘ ਬਜ਼ੁਰਗ ਸੀਗੇ, ਉਹ ਕਿਤੇ ਆ ਕੇ ਉਹਨਾਂ ਨੇ ਕਿਆਮ ਕੀਤਾ ਔਰ ਉੱਥੇ ਕਈ ਅਰਸੇ ਤੋਂ ਉਹ ਬੈਠੇ ਰਹੇ ਤੇ ਉਹਨਾਂ ਦੀ ਵਜ੍ਹਾ ਦੇ ਨਾਲ ਉਸ ਪਿੰਡ ਨੂੰ ਰੋਡੇ ਕਹਿਣ ਲੱਗੇ। ਉਸ ਬਾਬਾ ਜੀ ਦੇ ਨਾਂ ਤੋਂ ਰੋਡੇ ਪਿੰਡ ਮਸ਼ਹੂਰ ਹੋਇਆ। ਨਹੀਂ, ਉਸ ਗੰਢ ਵਾਲੇ ਰੋਡੇ ਦਾ ਇਹਦਾ ਕੋਈ ਤਾਲੁਕ ਨਹੀਂ ਹੈਗਾ। ਇਹ ਹੁਣ ਜਿਹੜਾ ਹੈ ਤੁਸੀਂ ਅਗਰ ਕਹੋ ਤੇ ਇਹ ਸੰਤ ਬਾਬਾ ਸ਼੍ਰੀਮਾਨ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦਾ ਪਿੰਡ ਹੈ। ਅੱਛਾ, ਤੇ ਵੀਰ ਜੀ ਤੁਸੀਂ ਆਏ ਇੱਥੇ, ਜੀ ਆਇਆਂ ਨੂੰ, ਆਪਣੇ ਯਾਰਾਂ ਦੋਸਤਾਂ ਨੂੰ ਵੀ ਮਿਲੇ ਤੇ ਆਪਣਾ ਤਾਰਫ ਵੀ ਥੋੜਾ ਜਿਹਾ ਕਰਾ ਦਿਓ ਤੇ ਬਾਕੀ ਵੀ ਦੱਸੋ ਤੁਹਾਡਾ ਇਹਨਾਂ ਦੇ ਨਾਲ ਰਾਬਤਾ ਜਿਹੜਾ ਹੋਇਆ ਸੀ ਕਦੋਂ ਤੋਂ ਸੀ ਤੇ ਕਦੋਂ ਤੋਂ ਚਾਹ ਸੀ ਤੁਹਾਡੀ ਆਉਣ ਦੀ? ਉਹ ਸਾਲ ਡੇਢ ਸਾਲ ਤੋਂ ਰਾਬਤਾ ਸੀ ਜੀ। ਤੇ ਅਸੀਂ ਜਦੋਂ ਲਾਂਘਾ ਖੁੱਲਿਆ ਉਸ ਤੋਂ ਬਾਅਦ ਦਰਸ਼ਨ ਕਰਨ ਆਏ ਸੀ ਤੇ ਇਹਨਾਂ ਨੂੰ ਵੀ ਮੈਸੇਜ ਜਦੋਂ ਭੇਜਿਆ ਵੀ ਅਸੀਂ ਆਵਾਂਗੇ, ਇਹ ਕਹਿੰਦੇ ਅਸੀਂ ਵੀ ਜ਼ਰੂਰ ਪਹੁੰਚਾਂਗੇ। ਇਸ ਤਰ੍ਹਾਂ ਅਸੀਂ ਨਾਲੇ ਤਾਂ ਦਰਸ਼ਨ ਕਰਕੇ ਚੱਲੇ ਹਾਂ, ਨਾਲੇ ਆਪਦੇ ਪਿੰਡਿਆਂ ਨੂੰ ਮਿਲ ਕੇ ਚੱਲੇ। ਕਿਹਦਾ ਲੱਗ ਰਿਹਾ ਇਹਨਾਂ ਨੂੰ ਮਿਲ ਕੇ? ਬਹੁਤ ਖੁਸ਼ੀ ਹੋ ਰਹੀ ਜੀ। ਹਾਂਜੀ, ਉਹਦਾ ਕਦੀ ਸੋਚਿਆ ਸੀਗਾ ਕਿ ਨੈਟ ਦੇ ਉੱਤੇ ਦੋਸਤੀ ਹੋ ਜਾਏਗੀ ਤੇ ਕਦੀ ਮਿਲਣਾ ਵੀ ਨਸੀਬ ਹੋਏਗਾ? ਨਹੀਂ ਜੀ, ਇਹ ਤਾਂ ਨਹੀਂ। ਅੱਛਾ, ਤੁਸੀਂ ਦੱਸੋ ਜੀ, ਤੁਸੀਂ ਵੀ ਨਾਲ ਹੀ ਆਏ ਹੋਏ ਹੋ, ਤੁਹਾਡਾ ਕੀ ਨਾਂ ਜੀ? ਜਸਪ੍ਰੀਤ ਸਿੰਘ। ਧੰਨਵਾਦ ਕਰਦੇ ਹਾਂ ਦੋਨਾਂ ਸਰਕਾਰਾਂ ਦਾ ਬਹੁਤ ਬਹੁਤ, ਜਿਹੜੇ ਇੱਕ ਤਾਂ ਮਲੇਬ ਹੋ ਗਏ, ਇੱਕ ਸਾਡੇ ਦਰਸ਼ਨ ਹੋ ਗਏ ਇੱਥੇ ਪੈਦਲ, ਨਹੀਂ ਤਾਂ ਡੀਜੇ ਲੈ ਕੇ ਆਉਣੇ ਪੈਂਦੇ ਆ, ਉਹਦੇ ਲਈ ਮੁਸ਼ਕਲਾਂ ਹੋ ਜਾਂਦੀਆਂ। ਇਹਦੇ ਲਈ ਬਹੁਤ ਬਹੁਤ ਆਸਾਨ ਹੈ ਵੀ ਜਿਹੜਾ ਹੱਥ ਨੂੰ ਬੰਦਾ ਸ਼ਾਮ ਨੂੰ ਵਾਪਸ ਮੁੜ ਜਾਂਦਾ ਪਿੰਡ ਤੇ ਦੋਸਤਾਂ ਨੂੰ ਮਿੱਤਰਾਂ ਨੂੰ ਸਭ ਨੂੰ ਮਿਲ ਜਾਂਦਾ ਬੰਦਾ। ਬੇਲੀ ਆ ਪੁਰਾਣੇ ਸਾਡੇ ਪਿੰਡ ਦੇ ਆ, ਸਾਡੇ ਬਜ਼ੁਰਗ ਇਹਨਾਂ ਦੇ ਦਾਦੇ ਪੜਦਾਦੇ ਤੇ ਉਹ ਮਿਲ ਗਏ ਆ ਸਾਨੂੰ। ਇੰਨੇ ਧੰਨਵਾਦ ਆ ਬਸ ਸਰਕਾਰਾਂ ਦਾ। ਤੇ ਆ ਜੀ ਤੁਸੀਂ ਵੀ ਆਏ ਹੋ ਉਥੋਂ ਮੀਆਂ ਚੰਨੂ ਤੋਂ ਹੀ ਮਿਲਣ, ਤੇ ਤੁਹਾਨੂੰ ਆਪਣੇ ਦੋਸਤਾਂ ਨੂੰ, ਨੈਟ ਵਾਲੇ ਦੋਸਤਾਂ ਨੂੰ ਮਿਲਦੇ ਹੋਏ ਕਿਹਦਾ ਲੱਗਿਆ? ਬਹੁਤ ਅੱਛਾ ਜੀ, ਬੜੀ ਖੁਸ਼ੀ ਹੋਈ ਇਹਨਾਂ ਨੂੰ ਦੇਖ ਕੇ। ਅਸੀਂ ਇਹਨਾਂ ਨੂੰ ਇੱਥੇ ਵੈਲਕਮ ਕਹਿੰਦੇ ਆ ਜੀ। ਸਾਨੂੰ ਬੜੀ ਖੁਸ਼ੀ ਹੋਈ, ਸਵੇਰ ਤੋਂ ਲੈ ਕੇ ਜਨਾਬ ਆ 7-8 ਘੰਟੇ ਇਹਨਾਂ ਨਾਲ ਗੁਜ਼ਾਰੇ ਆ। ਬੜਾ ਅੱਛਾ ਇਹਨਾਂ ਦਾ ਬੋਲਣ ਦਾ ਲਹਿਜਾ, ਹਰ ਚੀਜ਼, ਕਿ ਇਹਨਾਂ ਦੇ ਗੱਲ ਕਰਨ ਦਾ ਸਟਾਈਲ। ਭਰਾ ਨੇ ਸਾਡੇ ਜੀ, ਖਾਸ ਕਰਕੇ ਇਹਨਾਂ ਦੀ ਪੰਜਾਬੀ ਤੋਂ ਬੜੇ ਮੁਤਾਸਰ ਹੁੰਦੇ ਆ ਜੀ। ਪੰਜਾਬੀ ਬਹੁਤ ਅੱਛੀ ਚੀਜ਼ ਆ, ਬੋਲਣ 'ਚ ਵੀ ਠੀਕ ਆ, ਸੁਣਨ 'ਚ ਵੀ ਠੀਕ ਆ।
ਦਿੱਲੀ ਕਾ ਇਹ 'ਚ ਤੇ ਕੋਈ ਸ਼ੱਕ ਨਹੀਂ ਕਿ ਪੰਜਾਬੀਆਂ ਦੀ ਸਾਡੀ ਪੰਜਾਬੀ ਬੋਲੀ ਦੀ ਸਾਂਝ ਆ ਜਿਹਨੇ ਜੋੜਿਆ ਹੋਇਆ ਸਾਨੂੰ। ਇੱਥੇ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਬੋਲੀ ਜਿਹੜੀ ਹੈ ਸਮਝੀ ਜਾਂਦੀ ਆ ਔਰ ਜਾਣੀ ਜਾਂਦੀ ਵੱਡੀ ਬੋਲੀ ਆ ਔਰ ਉੱਦਾਂ ਵੀ ਬੜੀ ਮਿੱਠੀ ਜ਼ੁਬਾਨ ਆ। ਇਹ ਬਲਕਿ ਉਰਦੂ ਵੀ ਇਹਦੇ ਚੋਂ ਹੀ ਨਿਕਲੀ ਹੋਈ ਆ। ਤੇ ਖੈਰ ਇਹ ਤੇ ਗੱਲਬਾਤ ਹੁੰਦੀ ਰਹੇਗੀ। ਤੁਸੀਂ ਘੁੰਮੋ ਇੱਥੇ ਦੇਖੋ ਸਾਰਾ। ਜੀ ਆਇਆਂ ਨੂੰ ਆਏ ਤੁਸੀਂ ਤੇ ਬਲਕਿ ਤੁਸੀਂ ਵੀ ਆਓ ਜੀ ਇੱਧਰ ਆਓ। ਅੱਛਾ ਤੇ ਆ ਇੱਕ ਹੋਰ ਬੇਟੀ ਵੀ ਜਿਹੜੇ ਇਹਨਾਂ ਦੇ ਨਾਲ ਹੀ ਆਏ ਆ ਇੱਥੇ। ਅੱਛਾ ਤੁਹਾਡਾ ਕੀ ਨਾਂ ਜੀ? ਗੁਰਪਿਆਰ ਸਿੰਘ ਜੀ। ਪਿਆਰ ਸਿੰਘ। ਗੁਰਪਿਆਰ ਸਿੰਘ। ਵਾਹ ਵਾਹ ਪਿਆਰ। ਅੱਛਾ ਨਾਮ ਵੀ ਇਹ 'ਚ ਵੀ ਇਹਨਾਂ ਦੇ ਪਿਆਰ ਆ ਤੇ ਆਪਣੇ ਪਿਆਰਿਆਂ ਨੂੰ ਇੱਥੇ ਆ ਕੇ ਮਿਲ ਵੀ ਪਏ ਆ। ਇਹ ਤਾਂ ਵੈਸੇ ਬੜੀ ਚੰਗੀ ਗੱਲ ਹੈ। ਤੇ ਅੱਛਾ ਇਹ ਦੱਸੋ ਤੁਹਾਨੂੰ ਇੱਥੇ ਆ ਕੇ ਕਿਹਦਾ ਲੱਗਿਆ? ਸਾਨੂੰ ਬਹੁਤ ਵਧੀਆ ਲੱਗਿਆ ਜੀ। ਜਿਹੜਾ ਕੋਸ ਅਰਮਾਨ ਖਾਨ ਨੇ ਸਾਨੂੰ ਮੌਕਾ ਦਿੱਤਾ, ਅਸੀਂ ਆ ਕੇ ਬਹੁਤ ਖੁਸ਼ ਹੋਏ ਹਾਂ। ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਿਆ, ਆਪਣੇ ਭਰਾਵਾਂ ਦੋਸਤਾਂ ਨੂੰ ਮਿਲੇ, ਸਾਨੂੰ ਬਹੁਤ ਚੰਗਾ ਲੱਗਿਆ। ਇੱਥੇ ਲੋਕਾਂ ਦਾ ਪਿਆਰ ਕਿਹਦਾ ਲੱਗਿਆ ਤੁਹਾਨੂੰ? ਸਾਨੂੰ ਬਹੁਤ ਪਿਆਰ ਵਧੀਆ ਲੱਗਿਆ ਜੀ। ਸਾਰਿਆਂ ਨੇ ਰਿਸਪੈਕਟ ਕੀਤੀ ਸਾਡੀ, ਜੀ ਐਂ ਆਖਿਆ, ਸਾਨੂੰ ਬਹੁਤ ਖੁਸ਼ੀ ਹੈ ਜੀ ਇਸ ਗੱਲ। ਚਲੋ ਜੀ ਆ ਤੁਸੀਂ ਗੁਰਪਿਆਰ ਸਿੰਘ ਦੀ ਗੱਲ ਵੀ ਸੁਣ ਲਈ। ਹਰ ਕੋਈ ਖੁਸ਼ ਹੈ ਕਿ ਇੱਥੇ ਆ ਕੇ ਜਿੰਨਾ ਉਹਨਾਂ ਨੂੰ ਪਿਆਰ ਮੁਹੱਬਤ ਹੈ ਕਿ ਸੇਵਾਦਾਰੀ ਲੱਭਦੀ ਆ, ਬੜੀ ਖੁਸ਼ੀ ਹੁੰਦੀ ਹੈ ਸਾਰਿਆਂ ਨੂੰ। ਔਰ ਹਰ ਬੰਦਾ ਇਸ ਲਾਂਘਾ ਖੁੱਲਣ ਤੇ ਵੀ ਖੁਸ਼ ਆ ਤੇ ਇਸ ਰਾਹੀਂ ਜਿਹੜੇ ਅੱਗੇ ਲੋਕਾਂ ਦਾ ਮੇਲ ਮਿਲਾਪ ਹੋ ਰਿਹਾ ਉਹਦੇ ਉੱਤੇ ਵੀ ਹਰ ਕੋਈ ਬਹੁਤ ਜ਼ਿਆਦਾ ਖੁਸ਼ ਹੈ।